ਤੇ ਰਾਣਾ ਸਾਹਿਬ ਹੁਣ ਤੁਸੀਂ ਜਿਹੜੇ ਬੰਦੇ ਕੋ ਬੱਕਰੀਆਂ ਦੇ ਬਾਰੇ ਚ ਗੱਲਬਾਤ ਸੁਣਨਾ ਚਾਹੁੰਦੇ ਮੈਂ ਇਹ ਕਹਿ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਇਹਨਾਂ ਨੇ ਪਾਰਟੀਸ਼ਨ ਕੀਤੀ ਹੋਈ ਆ। ਹਾਂਜੀ ਹੁਣ ਇਹ ਪੁੱਛਣਾ ਸੀ ਵੀ ਇਸ ਪਾਰਟੀਸ਼ਨ 'ਚ ਕਿਹੜੀਆਂ ਬੱਕਰੀਆਂ ਵਾ? ਇਹ ਸਾਡੇ ਛੋਟੇ ਬੱਕਰੇ ਆ ਜੀ। ਹਾਂ ਇਹ ਅੱਛਾ ਇਹ ਬੱਕਰੇ ਆ ਛੋਟੇ। ਹਾਂਜੀ ਬੱਕਰੇ ਛੋਟੇ ਆ ਜੀ। ਹਾਂ ਅਗਲੇ ਚ ਛੋਟੀਆਂ ਪੱਠਾਂ ਜੀ। ਪੱਠਾਂ ਅਗਲੇ ਇਹ ਅਸੀਂ ਇਹਦੇ ਚ ਹਾਲਾ ਕੁਰਬਾਨੀ ਦੇ ਬੱਕਰੇ ਐਡ ਕਰਨੇ ਆ। ਅੱਛਾ ਇਹ ਆਪਣੇ ਘਰ ਦੇ ਹੀ ਆ ਤੁਹਾਡੇ? ਇਹ ਸਾਰੇ ਘਰ ਦੇ ਸਾਰੇ ਘਰ ਦੇ। ਇਹ ਪੱਠਾਂ ਜਿਹੜੀਆਂ ਵਾ ਇਹਨਾਂ ਦੀ ਉਮਰ ਕਿੰਨੀ? ਤਕਰੀਬਨ 1 ਸਾਲ ਹੋਣ ਵਾਲੀ। ਇੱਕ ਸਾਲ ਦੀ। ਇਹ ਨਸਲ ਕਿਹੜੀ ਹੈ? ਇਹ ਬੀਤਲ ਹੈ ਜੀ। ਬੀਤਲ ਆ ਜਾਓ ਜੀ। ਇਹਨਾਂ ਚ ਅਸੀਂ ਇਸ ਪੋਰਸ਼ਨ ਚ ਨਾ ਕੁਰਬਾਨੀ ਦੇ ਬੱਕਰੇ ਰੱਖਣੇ। ਉਹ ਹਲਾ ਅਸੀਂ ਕੁਝ ਖਰੀਦਣੇ ਵੀ ਹੈ ਤੇ ਕੁਝ ਆਪਣੇ ਵੀ ਹੈਗੇ ਆ। ਚਲੋ ਜੀ ਇਹ ਤਾਂ ਜੋ ਤੁਹਾਡਾ ਦਿਲ ਕਰੇ ਰੱਖ। ਅੱਛਾ ਇਹ ਇਹਨਾਂ ਨੂੰ ਚਾਰਾ ਕਿਹੜਾ ਪਾ ਰਹੇ? ਚਾਰਾ ਇਸ ਵਕਤ ਜਿਹੜਾ ਅਸੀਂ ਜੰਤਰ ਨਾ ਜੀ ਉਹ ਇਸਤੇਮਾਲ ਕਰਾਂਗੇ। ਤੇ ਲੂਸਣ ਵੀ ਤੁਸੀਂ ਖੁਸ਼ਕ ਕਰਕੇ? ਲੂਸਣ ਹਾਂਜੀ ਲੂਸਣ ਵੀ ਅਸੀਂ ਕਾਸ਼ਤ ਕੀਤਾ। ਉਹ ਅਸੀਂ ਹੁਣ ਉਹਨੂੰ ਖੁਸ਼ਕ ਕਰਦੇ ਪਏ ਹਾਂ ਕੁਤਰ ਕੇ। ਉਹ ਸਟਾਕ ਕਰਨਾ ਉਹ ਸਰਦੀਆਂ ਨੂੰ ਇਸਤੇਮਾਲ ਕਰਨਾ। ਲੂਸਣ ਕਿੰਨਾ ਕਾਸ਼ਤ ਕੀਤਾ ਹੈ? ਅਸੀਂ 2 ਏਕੜ ਜੀ। 2 ਏਕੜ ਲੂਸਣ ਤੇ ਜੰਤਰ ਇਸ ਵਕਤ ਸਾਡਾ 2 ਏਕੜ ਕਾਸ਼ਤ ਹੋ ਗਿਆ। ਹੁਣ ਅੱਗੇ ਅਸੀਂ ਕਰੀ ਜਾ ਰਹੇ ਹਾਂ। ਅੱਗੇ ਕਰੀ ਜਾਣਾ ਜਿਸ ਤਰ੍ਹਾਂ ਖਤਮ ਹੁੰਦਾ ਰਿਹਾ ਜਾ। ਉਹ ਦਿਖਾ ਬੱਕਰੀਆਂ ਵਾਸਤੇ ਲੱਗਾ ਟੂਟੀ ਲੱਗੀ ਆ, ਬੁਰਸ਼ ਕਰਦੀਆਂ, ਮਸਵਾਕ ਕਰਦੀਆਂ ਸਾਰਾ ਦਿਖਾ। ਇਹ ਪਾਣੀ ਦਾ ਅਸੀਂ ਸਿੰਕ ਲਗਾਏ ਆ ਜੀ। ਇਹ ਸਟੀਲ ਦੇ। ਵਾਹ ਇਹ ਪਾਣੀ ਇੱਥੇ ਟੂਟੀ ਡਾਇਰੈਕਟ ਪਾਣੀ ਚੱਲਦਾ। ਲਓ ਜੀ ਦੇਖੋ ਬਹੁਤ ਸਾਰੇ ਇਲਾਕਿਆਂ 'ਚ ਨਾ ਇਨਸਾਨਾਂ ਨੂੰ ਇੰਨਾ ਸਾਫ਼ ਪਾਣੀ ਨਹੀਂ ਮਿਲਦਾ ਹੈ ਜਿੰਨਾ ਕਿ ਇਹਨਾਂ ਨੇ ਨਾ ਸਾਫ਼ ਥੱਲੇ ਦੇ ਹੈਂਡਲ ਕੱਕ ਲੱਗਾ ਜੀ। ਪਾਣੀ ਗੰਦਾ ਥੱਲੇ ਕੱਢ ਦੇਈਦਾ। ਇਹ ਦੇਖੋ ਜੀ ਟੂਟੀਆਂ ਬਿਲਕੁਲ ਆਪਰੇਸ਼ਨਲ ਹੈ ਤੇ ਬੜਾ ਅੱਛਾ ਜਿਹੜਾ ਵਾ ਨਾ ਸਿਸਟਮ। ਤੇ ਇਹ ਵੀ ਘਰ ਦੀਆਂ ਹੀ ਆ ਪੱਠਾਂ ਵੀ ਜਿਹੜੀਆਂ ਇਹ ਵੀ ਘਰ ਦੀਆਂ। ਤੇ ਅਗਲੇ ਸੈਕਸ਼ਨ 'ਚ ਜਿਹੜਾ ਵਾ ਉਹ ਦਰਮਿਆਨੇ ਸਾਈਜ਼ ਵਾਲੀਆਂ ਬੱਕਰੀਆਂ ਜੀ। ਦੋਗਲੀਆਂ ਬੱਕਰੀਆਂ ਕਹਿੰਦੇ। ਇਹ ਯਾਨੀ ਕਿ ਦੋਗਲੀਆਂ ਵਾ। ਹਾਂਜੀ ਕਿੱਧਰ ਗਏ ਤਾਰਕ ਸਾਹਿਬ ਜੀ ਸਰ? ਇਹ ਤੁਸੀਂ ਸਾਰਾ ਥੱਲੇ ਪੈਪ ਦੱਬਿਆ ਇਸੀ ਸਿਸਟਮ ਇਹ ਕੀ ਕੀਤਾ ਹੁਣ ਆ ਪੌਦਾ ਇਹਨੂੰ ਪਾਣੀ ਲੱਗ ਜਾਣਾ ਜੀ। ਇਟਾਲੀਆ ਪੌਦਾ ਇਹ ਟਰਮੀਨੇਲੀਆ। ਟਰਮੀਨੇਲੀਆ ਇਹ ਟਰਮੀਨੇਲੀਆ। ਲਓ ਜੀ ਆ ਸਿਸਟਮ ਆ ਦੇਖੋ ਕੈਮਰੇ ਵਾਲਾ ਦਿਖਾ ਵੀ ਇਦਾਂ ਪਾਣੀ ਪੈਂਦਾ। ਹਰ ਇੱਕ ਪੌਦੇ ਲਈ ਜਿਹੜਾ ਵਾ ਨਾ ਅਲੱਗ ਸਿਸਟਮ ਜਿਹੜਾ ਵਾ ਨਾ ਕੀਤਾ ਹੈ ਪਾਣੀ ਦਾ। ਸਿਸਟਮ ਹੀ ਆ ਨਾ? ਹਾਂਜੀ ਡ੍ਰਿਪ ਸਿਸਟਮ ਵਾਲੀ ਕਹਿ ਲਓ ਤਕਰੀਬਨ। ਤੇ ਪਾਈਪ ਨਾਲ ਦੀ ਇਹਦੇ ਚਾਹ ਕੱਲੇ ਪੌਦੇ ਨੂੰ ਲੱਗ ਜਾਊਗਾ ਜੀ। ਲਓ ਜੀ ਨਾ ਪਾਣੀ ਦਾ ਜ਼ਿਆ ਹੁੰਦਾ ਵਾ ਤੇ ਹਰ ਪੌਦੇ ਨੂੰ ਪਾਣੀ ਜਿਹੜਾ ਨਾ ਮਿਲ ਜਾਂਦਾ। ਨਹੀਂ ਇਹਨਾਂ ਬਾਲਟੀਆਂ ਨਾਲ ਕਿਤੇ ਲੱਗਦਾ ਜੀ ਲੱਗੇ ਰਹਿਣ 7 ਦਿਨ। ਅੱਛਾ ਇਹ ਵੀ ਇੱਕ ਨਾ ਮੈਂ ਕਹਿੰਦਾ ਕਾਮਯਾਬੀ ਦੇ ਪਿੱਛੇ ਵੀ ਇੱਕ ਰਾਜ਼ ਆ। ਜੇ ਤੁਸੀਂ ਪੌਦੇ ਇਸ ਤੋਂ ਬਗੈਰ ਪਾਲਦੇ ਤਾਂ ਔਖਾ ਕੰਮ ਸੀ। ਹਾਂਜੀ ਹੈ ਨਾਲੇ ਪਾਣੀ ਦੀ ਫਿਰ ਪਿੱਛੇ ਕਿਆਰੀ ਖਰਾਬ ਹੋ ਜਾਣੀ ਸੀ। ਨਮੀ ਸਾਰੀ ਦੂਰ ਤੱਕ ਚਲੀ ਜਾਣੀ ਸੀ। ਫਿਰ ਜਾਨਵਰਾਂ ਨੇ ਕਰਨੇ ਸੀ। ਮੋਟਰ ਚੱਲਦੀ ਆ ਨਾ ਉਹਦਾ ਬਿੱਲ ਹੀ ਬਹੁਤ ਆ ਬਰਦਾਸ਼ਤ ਹੋ ਗਿਆ। ਹਾਂਜੀ ਅੱਛਾ ਤਾਰਕ ਸਾਹਿਬ ਆ ਅਗਲਾ ਸੈਕਸ਼ਨ ਫਿਰ ਆ ਗਿਆ ਬੱਕਰੀਆਂ ਦਾ। ਬੱਚਿਆਂ ਦਾ ਜੀ ਆ ਗਿਆ। ਇਹ ਬੱਚੇ ਆ ਛੋਟੇ? ਹਾਂਜੀ ਇਹਦੇ ਵਿੱਚ ਤਾਂ ਬਿਲਕੁਲ ਛੋਟੇ ਵੀ ਬੱਚੇ ਆ। ਇਹ ਥੋੜੇ ਦਿਨ ਹੋਏ ਇਹਨਾਂ ਨੂੰ ਬੱਚੇ ਬਾਕੀ ਆ ਜਾਓ। ਇਹ ਦੇਸੀ ਆ ਜ਼ਿਆਦਾਤਰ? ਹਾਂਜੀ ਜ਼ਿਆਦਾ ਦੇਸੀ ਹੈ ਜੀ। ਬੀਤਲ ਜਿਹਨਾਂ ਨੂੰ ਕਹਿੰਦੇ ਜੀ ਫੈਸਲਾਬਾਦੀ ਜਾਂ ਇਹ ਖਾਲਸ ਦੇਸੀ ਨਹੀਂ ਲੱਗ ਰਹੇ ਮੈਨੂੰ। ਇਹ ਦੋਗਲੇ ਵਿੱਚ ਖਾਲਸ ਵੀ ਹੈਗੇ ਆ ਦੇਖੋ ਜੀ। ਹਾਂ ਇਹ ਆ ਦੇਖੋ। ਹਾਂ ਆ ਦੇਖੋ। ਹਾਂਜੀ ਹਾਂ ਉਹ ਲੰਬੇ ਮਿਕਸ ਹੈ ਨਾ ਜੀ ਸਾਰੀਆਂ ਬੱਕਰੀਆਂ ਦੇ ਛੋਟੀਆਂ ਬੜੀਆਂ ਦੇ। ਅੱਛਾ ਤਾਰਕ ਸਾਹਿਬ ਜੀ ਬੱਕਰੀਆਂ ਨੂੰ ਕਮਜ਼ੋਰੀ ਵੀ ਨਜ਼ਰ ਆਉਂਦੀ ਇਹਨਾਂ ਨੂੰ? ਇਹ ਸਰਦੀਆਂ ਕੱਢ ਕੇ ਆਏ ਨਾ ਜੀ ਗੁਜ਼ਰ ਕੇ ਹੁਣ ਠੀਕ ਹੋ ਜਾਂਦੇ। ਸਰਦੀਆਂ ਕਦੋਂ ਦੀਆਂ ਲੰਘ 2-3 ਮਹੀਨੇ ਬੱਚੇ ਜਦੋਂ ਸਰਦੀਆਂ ਦੇ ਡੋਨ ਇਹਨਾਂ ਨੂੰ 4 ਮਹੀਨੇ ਲੱਗਦੇ ਜਵਾਨ ਹੋਣ। ਨਾਲੇ ਤੁਸੀਂ ਉਹ ਵਲੈਤੀ ਖਰਾਕ ਵੀ ਨਹੀਂ ਪਾ ਰਹੇ। ਹਾਂਜੀ ਉਹ ਵਲੈਤੀ ਫਾਇਦਾ ਹੀ ਨਹੀਂ ਪਾਉਣਾ। ਹਾਂ ਫਾਇਦਾ ਕੋਈ। ਹਾਂਜੀ ਮਹਿੰਗਾ ਵੀ ਪੈਣਾ ਇਹਨੂੰ ਜ਼ਰਾ ਆਦਤ ਥੋੜੀ ਜ਼ਰਾ ਖਾਂਦਾ ਨਹੀਂ ਬਾਬਾ। ਬੰਦ ਹੈ ਖੁੱਲੀਆਂ ਨਹੀਂ ਫਿਰਦੀਆਂ। ਉਹ ਜ਼ਿਆਦਾ ਸਟਰੋਂਗ ਹੁੰਦੀਆਂ। ਤੁਸੀਂ ਪਿੰਡਾਂ 'ਚ ਬੱਕਰੀਆਂ ਦੇਖੀਆਂ ਜਿਹੜੀਆਂ ਸਾਰਾ ਦਿਨ ਸੁੱਕੇ ਪੱਤੇ ਖਾਂਦੀਆਂ ਤਾਂ ਸਿਹਤਮੰਦ, ਉਹਨਾਂ ਦੀ ਹੱਡੀ ਨਹੀਂ ਨਜ਼ਰ ਆਉਂਦੀ। ਦੇਖੋ ਜੀ। ਅੱਛਾ ਜੀ ਇਹ ਹੁਣ ਆ ਗਿਆ ਮੇਨ ਬੱਕਰੀਆਂ ਦਾ ਸੈਕਸ਼ਨ। ਬੜੀ ਬੱਕਰੀਆਂ ਦਾ ਸੈਕਸ਼ਨ। ਇਹ ਤਾਂ ਦੇਸੀ ਬੱਕਰੀਆਂ ਜੀ ਸਾਰੀਆਂ। ਚਲ ਅੰਦਰ ਚਲੇ ਜਾਓ। ਅੱਛਾ ਜੀ ਤਾਰਕ ਸਾਹਿਬ ਇਹ ਵੀ ਦੇਸੀ ਇਹ ਵੀ ਬੀਤਲ ਹੀ ਆ ਸਾਰੀਆਂ? ਉਹੀ ਆ ਕੁਝ ਦੋਗਲੀਆਂ ਵੀ ਆ ਵਿੱਚ। ਅੱਛਾ ਦੋਗਲੀ ਹਾਂ ਤੇ ਜ਼ਿਆਦਾ ਬੜੀਆਂ ਹੀ ਆ। ਅੱਛਾ ਆ ਤੁਹਾਡਾ ਮੇਨ ਬਰੀਡਰ ਆ? ਹਾਂਜੀ ਮੇਨ ਬਰੀਡਰ ਜਿਹੜਾ ਸੀ ਉਹ ਤਾਂ ਬੜਾ ਤਾਂ ਮਰ ਗਿਆ ਸਾਡਾ।
ਇਹ ਉਸ ਤੋਂ ਛੋਟਾ ਜੀ, ਲੇਕਿन ਇਹ ਇਸ ਵਕਤ ਇਹੀ ਹੈ। अच्छा ਹੁਣ ਇਹਦੀ इंशाल्लाह ਇਹਦੀ उम्र कितनी का? ਇਹਦੀ ਉਮਰ ਹੋਣੀ ਹੈ ਤਕਰੀਬਨ 1.5 ਸਾਲ ਪੌਣੇ 2 ਸਾਲ। अच्छा अच्छा माशाल्लाह जी, है तो काफी बेहतर है। तो इसका वजन अंदाजन कितना का होना? ਇਹ ਤਕਰੀਬਨ 80 ਕਿਲੋ ਤਾਂ ਲੱਗਦਾ ਹੁਣ, 80 ਜ਼ਿਆਦਾ ਹੀ ਕਿਲੋ। ਹੋਣਾ ਹੈ ਜੀ। ਤੇ ਇਹ ਕਿਹੜੀ ਨਸਲ ਇਹ ਦਾ ਵੀ ਇਹੀ ਹੈ ਜੀ, ਬੀਤਲ ਵਾਲੀ ਦਾ। ਬੀਤਲ ਹੀ ਆ ਇਹਨਾਂ ਦੇ ਵੀ, ਜਾਂ ਨੱਕ ਜਿਹੜਾ ਆ ਬੱਕਰੀ ਕਦੋਂ ਸੂਈ ਹੈ ਜੀ? ਉਹ ਜਿਹੜੀ ਇਹ ਪਰਸੋਂ ਸੂਈ ਹੈ। ਪਰਸੋਂ ਸੂਈ ਹੈ। ਤੇ ਕਿਤਨੇ ਬੱਚੇ ਦਿੱਤੇ ਐ 2 ਇਸਨੇ? ਦਿੱਤੇ ਜੀ। 2 ਬੱਚੇ ਦਿੱਤੇ ਹੈ। ਇਹਦਾ ਵੀ ਮੂੰਹ ਉੱਤੇ ਕਰਕੇ ਛਾਨੀ ਦਿਖਾ ਹਾਂ। ਇਹਦਾ, ਤੈਨੂੰ ਪਤਾ ਇਹਦਾ ਹਾਂ। ਬੱਕਰੀ ਦਾ ਕਾਲੀ ਦਿਖਾਓ ਉੱਪਰ ਖੜਾ ਕਰ। ਹਾਂ ਆ ਇਸ ਤਰ੍ਹਾਂ ਇਹਦਾ ਵੀ ਮੂੰਹ ਦੇਖੋ ਜੀ। ਠੀਕ ਹੈ। ਆ ਜਿਹੜਾ ਤੁਸੀਂ ਨਾ ਬੱਕਰੀਆਂ ਤੁਹਾਡੀਆਂ ਇਹਦੇ ਚ ਆ ਦੇਖੀ ਦਰਵਾਜ਼ਾ ਲਾਈ ਆਸਨ, ਇਹ ਚ ਬੱਕਰੀਆਂ ਨਾ ਤੁਹਾਡੀਆਂ ਆ ਨਸਲੀ ਬੱਕਰੀਆਂ ਹਾਂਜੀ ਹੈ, ਥਣ ਲੰਬੇ ਆ, ਹਲਾ ਪਤਾ ਕੀ ਹੈ ਜੀ, ਕੰਨ ਲੰਬੇ ਆ, 2 ਕੱਦ ਵੱਡੇ। 2 ਸਾਲ ਚ ਸਿੱਖਿਆ ਹੈ, 3 ਸਾਲ ਹੂੰ ਅੱਛਾ ਹੁਣ ਅੱਛਾ ਅਸੀਂ ਬਰੀਡ ਸ਼ੁਰੂ ਕਰਨੀ। ਅੱਛਾ ਇਹ ਕਿਤਨਾ? ਦੱਸਿਆ ਸੀ ਨਾ ਅਸੀਂ 2 ਗਲੀਆਂ ਫੜ ਕੇ ਲੈਂਦੀਆਂ ਵੀ ਗੋਸ਼ਤ ਵਾਸਤੇ। ਅੱਛਾ ਇਨਸ਼ਾਅੱਲਾ। ਹਾਂਜੀ ਉਹ ਇਹ ਗੱਲ ਉੱਚੀ ਵਾਲੀ ਹੈ ਹੀ ਨਹੀਂ। ਹਾਂਜੀ ਆਹੋ, ਠੀਕ ਇਹ ਹੈ, ਹੋਰ ਕੋਈ ਨੀ ਸਮਝਾਉਂਦੇ ਸੀ ਗੱਲ ਅਸਲ ਅੱਛਾ ਜੀ, ਇਹ ਬੱਕਰੀਆਂ ਦਾ ਸ਼ੌਕ? ਹੁਣ ਅੱਗੇ ਨਾ ਜੀ, ਇਹ ਫਿਰ ਅਸੀਂ ਬਰੀਡ ਹੁਣ ਨਵੀਂ ਲਿਆਣੀ ਜਿਹੜੀ ਮੈਂ ਇੱਕ ਵਾਰੀ ਦੇਖਿਆ, ਪਤਾ ਜੇ ਲੱਗ ਜੇ ਗਿਆ। ਤੁਸੀਂ ਉਹ ਅਸਲ ਲਿਆਂਦੀਆਂ ਨਾ ਹਾਂਜੀ ਤੇ ਵੱਡੀਆਂ ਦੇ ਹਾਂਜੀ, ਬੜੀਆਂ ਫਿਰ ਉਹ ਕਾਲੀਆਂ ਡੱਬੀਆਂ ਉਹ ਲਿਆਣੀਆਂ। ਕੱਲੇ ਪੱਠਿਆਂ ਤੇ ਰਹਿੰਦੀਆਂ ਵੀ ਨਹੀਂ, ਉਹ ਤਾਂ ਬੜਾ ਕੁਝ ਕਰਨਾ ਸਰ ਪੈਂਦਾ। ਜੀ ਮੈਂ ਵੰਡਾ ਤਾਂ ਸਭ ਤੋਂ ਮਹਿੰਗਾ 2-2 ਲੱਖ ਦਾ ਬਣਾਣਾ ਵੰਡਾ। ਆਪਣਾ ਬਣਾ ਬਣਿਆ ਹਾਂਜੀ ਆਪਣਾ ਅੱਛਾ ਬਣਿਆ ਉਹ ਫਿਰ ਪਿਆ। ਜੇ ਤੁਹਾਨੂੰ ਪੁੱਛੀਏ ਦੱਸ ਦੋਗੇ ਲੋਕਾਂ ਨੂੰ ਕੀ ਕੀ ਪੈਂਦਾ? ਹਾਂ ਮੈਂ ਦੱਸ ਦੂੰਗਾ, ਕੋਈ ਗੱਲ ਚਲੋ ਠੀਕ, ਚਲੋ ਉਹ ਬੈਠ ਕੇ ਕਰਾਂਗੇ ਗੱਲ। ਬੈਠ ਕੇ ਹਾਂ। ਚਲੋ ਠੀਕ। ਅੱਛਾ ਇਹ ਦੂਸਰਾ, ਇਹ ਬੱਕਰੀਆਂ ਦਾ ਕਦੋਂ ਸ਼ੁਰੂ ਕੀਤਾ ਜੀ? ਇਹ ਹੋ ਗਿਆ ਜੀ ਸਾਨੂੰ ਤੀਸਰਾ ਸਾਲ ਹੈ। ਤੀਸਰਾ ਸਰ, ਕਿੰਨੀ ਬੱਕਰੀਆਂ ਤੋਂ ਸ਼ੁਰੂ ਕੀਤਾ ਸੀ ਪਹਿਲੇ? ਅਸੀਂ ਤੇ 5-4-10 ਲਿਆਂਦੀਆਂ ਸੀ, ਫਿਰ ਕੁਝ ਲਿਆਂਦੇ ਰਹੇ, ਫਿਰ ਸਾਡੇ ਕੋ ਬੱਕਰੀਆਂ ਤਕਰੀਬਨ 130 ਤੱਕ ਹੋ ਗਏ ਬੱਚੇ ਅੱਛਾ। ਸਮੇਤ। ਪਹਿਲੇ ਸਾਲ ਚ ਕਿੰਨੀਆਂ ਬੱਕਰੀਆਂ ਸੀ? 10 ਕੁ ਸੀ? ਪਹਿਲੇ ਸਾਲ 10 ਸੀ। ਡੇਰਾ ਡੰਡਾ ਬਣਾਇਆ ਬਹਿਣ ਨੂੰ ਸਾਹਮਣਾ ਹੀ ਹੈ। ਹਾਂਜੀ ਆ ਬਹਿਣ ਬੈਣ ਨੂੰ ਵੀ ਹੈ, ਚਾਰੇ ਵਾਸਤੇ ਚਾਰਾ ਵੀ ਵੀ। ਲੱਗੀ, ਹਾਂ ਟੋਕਾ ਲੱਗਾ ਜੀ। ਪਿੱਛੋਂ ਲੱਗਿਆ ਤੁਹਾਨੂੰ ਘਰ ਦੇ ਬੂਹੇ 'ਚ ਵੜੇ ਆ, ਪੌਦੇ ਸ਼ੌਦੇ ਲੱਗੇ ਦਿਖਾਏ, ਸਾਰਾ ਗਰਾਊਂਡ ਦਿਖਾਇਆ, ਫਿਰ ਅੱਗੇ ਬੱਕਰੀਆਂ ਲਾ ਗਿਆ। ਆਹ ਖਾਨਾ ਬਣਾਇਆ ਬੰਦਿਆਂ ਵਾਸਤੇ, ਬਹਿਣ ਬੂਣ ਵਾਸਤੇ ਪੱਖਾ ਪੁੱਖਾ ਲੱਗਾ। ਹਾਂ। ਅੱਗੇ ਅਗਲੇ ਖਾਨੇ ਦੇ ਵਿੱਚ ਰੱਖੇ ਡੰਗਰ। ਚਲੋ ਆਜੋ ਡੰਗਰ। ਆਹ ਰਾਵੀ ਝੋਟੀ ਹੈ ਜੀ। ਆ ਜਿਹੜੀ ਇਹ ਜਿਹੜੀ ਨਹੀਂ ਆ ਜਿਹੜੀ, ਅੱਛਾ ਉਹ ਨੀਲੀ ਨਹੀਂ ਲੱਗਦੀ ਜੀ ਅਗਲੀ? ਨਹੀਂ ਕੁਛ ਵੀ ਨਹੀਂ। ਰਾਵੀ ਦੀ ਮੱਝ ਵੱਡੀ ਹੁੰਦੀ ਹੈ ਕਦੋਂ ਕੰਮ ਤੇ। ਹਾਂਜੀ ਇਹ ਸੂਣ ਵਾਲੀਆਂ ਦੋਨੇ ਜੀ। ਹੁਣ ਮਾਸ਼ਾਅੱਲਾ ਜੀ, ਖੈਰ ਕਰੀ। ਹਾਂ ਦੋਨੇ ਸੋਹਣੀਆਂ। ਕੱਟਾ ਦੇਖੋ ਤਾਂ ਸਾਡਾ ਚੰਗਾ ਲੱਗਦਾ, ਕੱਟਾ ਲਿਆ ਖਾ ਇਧਰ ਛੱਡ। ਅਸੀਂ ਸ਼ੌਕ ਨਾਲ ਰੱਖਿਆ। ਇਹ ਕੱਟੇ ਦੀ ਕਿਤਨੀ ਉਮਰ ਆ ਜੀ? ਕੱਟੇ ਦੀ ਹੋ ਗਈ ਤਕਰੀਬਨ 2 ਸਾਲ ਹੋ ਗਏ। ਮਾਸ਼ਾਅੱਲਾ ਜੀ। ਲਓ ਜੀ, ਇਹ ਮਿਕਸ ਆ, ਹੈ ਹਾਂ ਨੀਲੀ ਰਾਵੀ ਮਿਕਸ। ਦੇਖੋ ਠੀਕ ਹੈ ਜੀ ਲੱਗਦਾ ਹੈ। ਠੀਕ, ਮੈਂ ਦੇਖਦਾ ਇੱਕ ਦੋ ਗੱਲਾਂ। ਹਾਂ ਸਿਰ ਬੜਾ ਸੋਹਣਾ ਕੱਟਾ ਸਿੰਘ ਮਾਸ਼ਾਅੱਲਾ ਸੋਹਣੇ ਜੀ। ਆ, ਸਾਨੂੰ ਮੱਥਾ ਸੋਹਣਾ ਲੱਗਦਾ ਸੀਗਾ, ਹਲਾ ਰੱਖੀ ਛੱਡਣਾ। ਆ ਉਹਦੇ ਚ ਜਾਂਦਾ ਪਾਣੀ ਜਿਹੜਾ ਬੱਕਰੀਆਂ ਦਾ ਤੇ ਮੱਝਾਂ ਦਾ, ਆਹ ਤਲਾਬ ਚ, ਇਹਦੇ ਚ ਪੌਦਿਆਂ ਵਾਲਾ ਤਲਾਬ। ਪੌਦਿਆਂ ਵਾਲਾ ਆ ਹੈ ਜੀ। ਇੱਧਰ ਦੇਖੋ ਜੀ ਕੈਮਰਾਮੈਨ ਸਾਹਿਬ, ਇੱਥੋਂ ਆ ਜਾਓ। ਤੁਸੀਂ ਇਹਨਾਂ ਦੀ ਸਾਇੰਸ ਦੇਖੋ ਵੀ ਜਿਹੜਾ ਪਾਣੀ ਉੱਥੇ ਡੰਗਰਾਂ ਦਾ ਜਾਂ ਬੱਕਰੀਆਂ ਦਾ ਜਾਂ ਜਿਹੜਾ ਹੈ ਨਾ ਵਰਤਿਆ ਹੋਇਆ ਹਾਂ ਪਾਣੀ ਬਾੜਿਆਂ ਚੋਂ ਜਿਹੜਾ ਆਂਦਾ ਬਾੜਿਆਂ 'ਚ ਜਿਹੜਾ ਆਂਦਾ ਉਹ ਜਾ ਕੇ ਉਸ ਟੋਏ ਦੇ ਵਿੱਚ ਚਲਾ ਗਿਆ। ਅਸੀਂ ਪੰਪ ਦੇ ਨਾਲ ਅਸੀਂ ਬਾਹਰ ਕੱਢ ਦਿੰਦੇ, ਖੇਤ ਨੂੰ ਲਾ ਉਸ ਦਿੰਦੇ। ਟੋਏ ਦੇ ਵਿੱਚੋਂ ਸਾਫ਼ ਹੋ ਕੇ ਇੱਧਰ ਆ ਰਿਹਾ। ਨਹੀਂ ਇਹ ਅਸੀਂ ਪਾਣੀ ਪੌਦਿਆਂ ਨੂੰ ਖੇਤਾਂ ਨੂੰ ਲਾ ਦਿੰਦੇ। ਖੇਤਾਂ ਨੂੰ ਲਾਉਂਦੇ, ਇੱਕ ਕਿਸਮ ਦਾ ਖਾਦ ਵਾਲਾ, ਪੰਪ ਗਿਆ ਉਹ ਕੁਦਰਤੀ ਖਾਦ ਵਾਲਾ ਜਿਹੜਾ ਵਾ ਨਾ, ਉਹ ਸਾਹਮਣੇ ਉਹ ਅੱਜ ਹੀ ਚਲਾ ਦੇਣਾ ਜੀ ਹੁਣ ਥੋੜੀ ਦੇਰ ਤੱਕ ਇਹਨੂੰ। ਉਹ ਦੇਖੋ ਸਾਹਮਣੇ ਪਾਣੀ ਜੰਤਰ ਲੱਗਾ ਜੀ। ਜੰਤਰ ਲੱਗਾ ਹੈ, ਬੱਕਰੀਆਂ ਵਾਸਤੇ ਲਾਇਆ ਜਾਂਦਾ। ਯਾਨੀ ਕਿ ਇਹ ਉਹ ਵੀ ਜ਼ਾਇਆ ਨਹੀਂ ਕਰਦੇ ਪਾਣੀ ਨੂੰ ਜਿਹੜਾ ਨਾ। ਹਾਂਜੀ ਗੋਬ ਆਹ ਤਲਾਬ ਹੈ ਜੀ ਪੱਕਾ, ਹਾਲਾ ਇਹ ਤਕਰੀਬਨ 3-4 ਫੁੱਟ ਥੱਲੇ ਹੋਰ ਹੈਗਾ। ਅੱਛਾ ਇਹ ਚ ਨਹਿਰ ਦਾ ਪਾਣੀ ਸਟੋਰ ਕੀਤਾ, ਆ ਡੋਂਕੀ ਨਾਲ ਅੰਦਰ ਪੌਦੇ ਨਾਲ ਲਾਈ। ਅੱਛਾ, ਹੁਣ ਕੈਮਰੇ ਵਾਲਾ ਆਵੇ ਤੇ ਮੈਂ ਦੱਸਾਂ ਇਹਨੂੰ ਸਾਹਮਣੇ ਆ ਉਧਰ ਨੂੰ, ਉੱਥੇ ਉੱਥੇ ਆ ਜ਼ਮੀਨੀ ਪਾਣੀ ਸਾਡਾ ਅੱਛਾ ਜੀ, ਇੰਨਾ। ਤੁਸੀਂ ਕਹੋਗੇ ਵੀ ਇਹ ਖਰਚਾ ਕਾਹਦੇ ਵਾਸਤੇ ਕੀਤਾ, ਵੀ ਪਾਣੀ ਨਹਿਰ ਦਾ ਕਰਨ ਵਾਸਤੇ? ਉਹ ਅੱਗੇ ਦੱਸਿਆ ਤਾਰਕ ਸਾਹਿਬ ਨੇ ਵੀ ਸਾਡੇ ਇੱਥੇ ਜਿਹੜਾ ਹੇਠਲਾ ਪਾਣੀ ਆ ਨਾ, ਉਹ ਪੌਦਿਆਂ ਫਸਲਾਂ ਵਾਸਤੇ ਥੋੜਾ ਜਿਹਾ ਮਾਫਕ ਨਹੀਂ। ਹਾਂਜੀ ਅੱਛਾ ਨਹੀਂ ਹਾਂ। ਤਾਂ ਜੀ। ਐਡਾ ਕੌੜ ਐਡਾ ਮਿੱਠਾ ਨਹੀਂ, ਤੇ ਉਹ ਤਾਂ ਕਰਕੇ ਉਹ ਆਪਣਾ ਨਹਿਰ ਦੀ ਵਾਰੀ ਆਉਂਦੀ ਹੈ ਇੱਥੇ ਜਮਾ ਕਰ ਲੈਂਦੇ ਆ। ਇਸ ਟੋਏ ਦੇ ਟੋਇਆ ਬਹੁਤ ਡੂੰਘਾ, ਜਿੰਨਾ ਉੱਥੇ ਦੇਖ ਰਿਹਾ ਇਸ ਤੋਂ ਬਹੁਤਾ ਇਸ ਥੱਲੇ ਹੈ, ਤੇ ਉਹ ਭਰ ਲੈਂਦੇ ਆ ਇੱਥੋਂ। ਫਿਰ ਗਾਂ ਮੋਟਰਾਂ ਸਿਸਟਮ ਲੱਗੇ ਆ ਲੱਗਾ ਡੌਂਕੀ ਪੰਪ, ਇਹ ਗਾਂ ਖਿੱਚ ਕੇ ਬੱਕਰੀਆਂ ਤੱਕ, ਪੌਦਿਆਂ ਤੱਕ, ਇਹਨਾਂ ਦੇ ਘਰ ਤੱਕ ਇਹ ਪਾਣੀ ਪਹੁੰਚਾਉਂਦਾ। ਆ ਜਿਹੜਾ ਪੌਦਿਆਂ ਨੂੰ ਅੱਗੇ ਪਾਣੀ ਲੱਗ ਰਿਹਾ ਸੀ, ਪੌਦੇ ਇੱਥੋਂ ਸਾਰਿਆਂ ਪਾਣੀ ਜਿਹੜਾ ਨਾ। ਦੇਖੋ ਮੈਂ ਨਹੀਂ ਕਹਿੰਦਾ ਖਰਚਾ ਹੋਇਆ ਹੈ, ਚਲੋ ਦੇਖ ਲਿਆ ਅੱਖੀ ਦੇਖ ਲਿਆ, ਪਰ ਯਾਰ ਖਰਚਾ ਕੋਈ ਤਰਤੀਬ ਨਾ ਹੋਇਆ ਹੋਵੇ ਨਾ, ਹਾਂ, ਉਹ ਚੰਗਾ ਲੱਗਦਾ। ਇੱਕ ਹੁੰਦਾ ਬੇਹਿਸਾਬਾ ਹੀ ਕੰਮ ਕਰ ਦੇਣਾ। ਕੰਮ ਜਿੰਨਾ ਵੀ ਹੋਇਆ ਹੈ ਨਾ, ਇਹਨਾਂ ਨੇ ਤਾਰਕ ਸਾਹਿਬ ਨੇ ਕੀਤਾ, ਸਾਰਾ ਹਿਸਾਬ ਨਾਲ ਕੀਤਾ ਹੈ, ਬਿਲਕੁਲ ਠੀਕ ਕੀਤਾ ਹੈ। ਕਿਉਂ ਜੀ? ਹਾਂ, ਤੇ ਇਦਾਂ ਆਪਣੇ ਆਪ ਨੂੰ ਜਿਹੜਾ ਨਾ ਬੰਦਾ ਰੁੱਝ ਕੇ ਰੱਖੇ, ਅੱਗੇ ਆ ਜਾ, ਇਹੀ ਆਪਣੇ ਆਪ ਨੂੰ ਬੰਦਾ ਰੱਖੇ ਨਾ ਜੀ ਮਸਰੂਫ। ਹੁਣ ਦੇਖੋ ਇਹਨਾਂ ਦੀ
ਮਾਸ਼ਾਅੱਲਾ 82 ਸਾਲ ਉਮਰ ਆ ਤੇ ਚੰਗਾ ਸਲਾਮ। ਅੱਗੇ 82 ਕੌਣ ਕਹਿ ਰਿਹਾ ਸੀ? ਨਹੀਂ ਬਿਆਜੀ ਦੀ ਮੈਟਰ ਕਿਹਾ ਯਾਰ ਇਹਨਾਂ ਦੀ ਤਾਂ ਉਹ ਤਾਂ ਕਰ ਕੱਟ ਦੇਣਾਗੇ ਤੁਸੀਂ ਮਾਸ਼ਾਅੱਲਾ। ਦੇਖੋ ਜੀ ਏਦਾਂ ਤੂੜੀ ਸੀ ਇਹਨਾਂ ਨੇ ਰੱਖੀ ਹੈ, ਸਟਾਕ ਕੀਤੀ ਹੈ, ਰੱਖ ਕੇ ਲਿਪ ਲਈ ਤੇ ਇਸ ਪਾਸੇ ਉਹ ਲੂਸਣ ਰੱਖਿਆ ਕੋਠੇ ਦੇ ਵਿੱਚ, ਗਾਹਾਂ ਆ ਜਾ ਉਹ ਲੂਸਣ ਰੱਖਿਆ ਉਹਦੇ ਵਿੱਚ। ਚੱਕ ਦਿਖਾਓ ਇਹ ਵੀ ਲੂਸਣ ਦਾ ਸਟਾਕ ਆ। ਲੂਸਣ ਵੱਢਦੇ ਆ, ਵੱਢ ਕੇ ਨਾ ਤੇ ਕੁਤਰ ਕੇ ਐਂ ਸੁਕਾ ਲੈਂਦੇ ਆ। ਜਿਵੇਂ ਅੱਗੇ ਤੁਹਾਨੂੰ ਦਿਖਾਇਆ, ਇਕੱਠਾ ਕਰਕੇ ਜਦੋਂ ਸੁੱਕ ਜਾਂਦਾ ਤੇ ਆ ਕੋਠੇ ਸਿੱਟ ਦਿੰਦੇ ਆ, ਇੱਥੋਂ ਚੱਕ ਚੱਕ ਕੇ ਆਪਣਾ ਬੱਕਰੀਆਂ ਨੂੰ ਪਾਈ ਜਾਂਦੇ ਆ। ਆਓ ਉਰਾ ਆ ਕੇ ਦਿਖਾਓ, ਪਿਆ ਸੁੱਕਿਆ ਪਿਆ ਇਧਰ ਹੀ ਅੰਦਰ। ਅਗਾ ਆਏਗਾ ਤੇ ਫੇਰ ਆ ਨਾ ਇੱਕ ਮਿੰਟ ਜ਼ਰਾ ਵੰਡਾ ਕਾਤੇ ਬਣਾਣੇ? ਵੰਡਾ ਅਸੀਂ ਚੱਕੀ ਤੋਂ ਬਣਾਈਦਾ ਜੀ ਚੀਜ਼ਾਂ ਨਾਲ। ਅੱਛਾ ਜੀ, ਤਾਰਕ ਸਾਹਿਬ ਦੱਸ ਰਹੇ ਆ ਕਿ ਜਿਹੜਾ ਬੱਕਰੀਆਂ ਨੂੰ ਅਸੀਂ ਵੰਡਾ ਪਾ ਰਹੇ ਆ, ਅਸੀਂ ਕਿਸੇ ਕੰਪਨੀ ਦਾ ਨਹੀਂ ਪਾ ਰਹੇ, ਅਸੀਂ ਆਪਣਾ ਘਰ ਬਣਾਇਆ ਤੇ ਅਸੀਂ ਇਹਨਾਂ ਨੂੰ ਅੱਗੇ ਬਹਿ ਕੇ ਪੁੱਛਾਂਗੇ ਵੀ ਉਹ ਕਿਹੜੀ ਕਿਹੜੀ ਸ਼ੈ ਵਿੱਚ ਪਾਣੇ ਆ ਵੀ ਕਿਸੇ ਦਾ ਭਲਾ ਹੋ ਜੇ, ਵੀ ਕਿਸੇ ਨੂੰ ਪਤਾ ਲੱਗ ਜੇ ਵੀ ਇਹ ਚ ਕੀ ਪੈਂਦਾ। ਹਾਂਜੀ ਆ ਸਾਰਾ ਜੀ ਵੰਡਾ ਬਣਿਆ ਪਿਆ, ਆ ਸਾਰਾ ਵੰਡਾ ਬਣਿਆ ਪਿਆ। ਇਹਦੇ ਚ ਮੜ ਜਾਂਦੇ ਇਹਦੇ ਚ ਮੱਕੀ ਹੈ, ਤੁਸੀਂ ਇਹਨੂੰ ਇਦਾਂ ਹੀ ਬਾਹਰ ਲੈ ਆਓ। ਇਦਾਂ ਉਹਨਾਂ ਨੇ ਬਣਾ ਕੇ ਰੱਖਿਆ। ਕੌਲਾ ਕਿੱਥੇ? ਉਹ ਬਾਹਰੋਂ ਲੈ ਆਨੇ ਜੀ। ਅੱਛਾ ਇਹ ਸਭ ਬਰਤਨ ਲਿਆ ਦੋ। ਇਦਾਂ ਹੀ ਦਿਖਾ ਦਿਓ। ਓਏ ਆ ਗਿਆ ਇੱਥੇ ਬਾਹਰ ਨਾਲੋਂ ਅੰਦਰ ਚੰਗਾ ਦੇਖ ਰਿਹਾ। ਨਹੀਂ ਮੈਂ ਕਿਹਾ ਉੱਥੇ ਬੈਠ ਕੇ ਬਹਿ ਕੇ ਕਰਨੇ ਆ। ਅੱਛਾ ਜੀ ਚਲੋ ਜੀ ਆ ਜੀ ਵੰਡਾ ਜਾਨਵਰ ਨਿਸ਼ਾਨ ਨੂੰ ਪੜ ਲਓ ਅੰਦਰ ਜ਼ਿਆਦਾ ਚੰਗਾ ਦੇਖ ਰਿਹਾ। ਅੱਛਾ ਕੋਈ ਨਹੀਂ ਦਿਖਾਓ, ਦੱਸੋ। ਇਹ ਅਸੀਂ ਵੰਡਾ ਤਿਆਰ ਕੀਤਾ ਜੀ। ਅਸੀਂ 2 ਸਾਲ ਤੋਂ ਖੁਦ ਹੀ ਤਿਆਰ ਕਰਦੇ ਹਾਂ। ਇਹਦੇ ਚ ਮੱਕੀ ਹੈ, ਗੰਦਮ ਹੈ, ਚਨਿਆਂ ਦਾ ਛਿਲਕਾ ਹੈ, ਸਰਸੋਂ ਦੀ ਖਲ ਇਸਤੇਮਾਲ ਕਰਦੇ ਹਾਂ, ਔਰ ਚੋਕਰ ਹੈ, ਔਰ ਮਿਨਰਲ ਮਿਕਸਚਰ, DCP ਪਾਊਡਰ ਔਰ ਨਮਕ ਇਸਤੇਮਾਲ, ਇਹ ਚੀਜ਼ਾਂ ਇਸਤੇਮਾਲ ਕੀਤੀਆਂ। ਇਹ ਯਾਨੀ ਕਿ ਇਹਨਾਂ ਦਾ ਆਪਣਾ ਜਿਹੜਾ ਨਾ ਘਰ ਦਾ ਤਿਆਰ ਕਰਦਾ, ਕੋਈ ਬਾਜ਼ਾਰੀ ਵੰਡਾ ਨਹੀਂ ਹੈ। ਤੇ ਵੰਡਾ ਕਿਤਨਾ ਪਾਣੇ ਆ ਜੀ ਫੀ ਜਾਨਵਰ? ਬੜੇ ਨੂੰ ਬੜੇ ਜਾਨਵਰ ਨੂੰ? ਬੜੇ ਜਾਨਵਰ ਨੂੰ ਅੱਧਾ ਕਿਲੋ। ਅੱਛਾ ਛੋਟੇ ਨੂੰ 200 ਗ੍ਰਾਮ ਦੇ ਕਰੀਬ। 200 ਗ੍ਰਾਮ ਦੇ। ਡਾਕਟਰ ਸਾਹਿਬ ਮੈਂ ਨਾ ਇੱਕ ਨਿਚੋੜ ਕੱਢਿਆ, ਤੁਸੀਂ ਪਤਾ ਨਹੀਂ ਗੱਲ ਮੇਰੀ ਮੰਨੋਗੇ ਕਿ ਨਹੀਂ, ਤੇ ਇੱਕ ਤੁਹਾਨੂੰ ਮੁੜਕਾ ਬਹੁਤ ਆਇਆ ਹੈ। ਉਹ ਇਹ ਗੱਲ ਮੈਂ ਨਿਚੋੜ ਕੱਢਿਆ ਕਿ ਕੋਈ ਵੀ ਬਈ ਇੱਕ ਨਾ ਡੰਗਰ ਰੱਖਣੇ ਹੋਣ ਜਾਂ ਕੋਈ ਕੰਮ ਕਰਨਾ ਹੋਵੇ ਨਾ, ਜੇ ਤੁਸੀਂ ਉਹਦੀ ਕੋਈ ਤਰਤੀਬ ਬਣਾ ਲਓ ਨਾ, ਕੋਈ ਵਾੜੇ ਦੀ ਕੋਈ ਜਿਹੜੀ ਬਿਲਡਿੰਗ ਬਣਾਣੀ ਆ, ਉਹ ਜੇ ਕੋਈ ਥੋੜਾ ਜਿਹਾ ਤਰਤੀਬ ਨਾਲ ਬਣਾ ਲਓ ਨਾ, ਤੁਹਾਡਾ ਅੱਧਾ ਕੰਮ ਮੁੱਕ ਜਾਂਦਾ, ਅੱਧਾ ਸੁੱਖ ਹੋ ਜਾਂਦਾ। ਆ ਹੁਣ ਦਰਖਤ ਜਦੋਂ ਵੱਡੇ ਹੋ ਜਾਣੇ ਆ ਤੇ ਹੈ ਤੇ ਜਦੋਂ ਅਸੀਂ ਬੰਦੇ ਧੋਖਾ ਕਿਉਂ ਖਾਂਦੇ ਆ? ਅਸੀਂ ਕੋਈ ਕੰਮ 4 ਦਿਨ ਕਰਕੇ ਛੱਡ ਦਿੰਦੇ ਆ। ਉਹਦੀ ਵਜ੍ਹਾ ਸਿਰਫ ਇਹ ਆ ਕਿ ਅਸੀਂ ਪੂਰਾ ਇੰਤਜ਼ਾਮ ਨਹੀਂ ਕੀਤਾ ਹੁੰਦਾ, ਸ਼ਾਰਟਕਟ ਲਗਾਉਂਦੇ। ਹਾਂ, ਪੂਰਾ ਇੰਤਜ਼ਾਮ ਨਹੀਂ ਕੀਤਾ ਹੁੰਦਾ ਤੇ ਉਹ ਜਿੱਥੇ ਸਾਡਾ ਕੰਮ ਤਰਤੀਬ ਨਾਲ ਮਿਸਾਲ ਦੇ ਤੌਰ ਤੇ 20,000 ਨਾ ਹੋ ਜਾਣਾ ਨਾ, ਅਸੀਂ 20,000 ਦਾ ਨੁਕਸਾਨ ਕਰਕੇ ਕੰਮ ਛੱਡ ਦਿੰਦੇ ਆ, ਪਰ ਉਹ ਕੰਮ ਸਿੱਧਾ ਤਰਤੀਬ ਨਾਲ ਕਰਦੇ। ਦੇਖੋ ਨਾ ਅਸੀਂ ਲੂਸਣ ਅਸੀਂ ਸਟਾਕ ਕਰ ਲਿਆ। ਹਾਂ, ਪਾਣੀ ਦਾ ਸਾਡਾ ਆਟੋਮੈਟਿਕ ਸਿਸਟਮ ਹੈ। ਬੱਕਰੀਆਂ ਦੇ ਬਾੜੇ ਪੂਰੇ ਬਣੇ ਆ, ਕੋਈ ਉਧਰ ਜਾ ਨਹੀਂ ਸਕਦੀ। ਤੇ ਅਸੀਂ ਅਗਰ ਸਰਦੀਆਂ ਨੂੰ 10 ਦਿਨ ਬੰਦਾ ਨਹੀਂ ਵੀ ਸਾਡੇ ਕੋਲ ਨਾ, ਤੇ ਅਸੀਂ ਉਹਨਾਂ ਲੂਸਣ ਪਾਈ ਜਾਣਾ ਤੇ ਸਾਡਾ ਸਿਸਟਮ ਚੱਲੀ ਜਾਣਾ ਸਾਰਾ। ਅੱਛਾ ਰਾਣਾ ਸਾਹਿਬ, ਜਿਹੜੀ ਗੱਲ ਤੁਸੀਂ ਕਰਦੇ ਹੁੰਨੇ ਆ ਉਹ ਇੱਥੇ ਵੀ ਕਰੋ। ਤੁਹਾਡਾ ਸਪੀਕਰ ਚੱਲਦਾ? ਹਾਂ, ਆਪਣੇ ਸਪੀਕਰ 'ਚ ਕਰੋ। ਬਸ ਇੱਕ ਮਿੰਟ, ਉਹ ਬੈਗ ਪੱਖਾ ਚੱਲਦਾ, ਵਿੱਚ ਹਵਾ 'ਚ ਆਵਾਜ਼ ਨਹੀਂ ਆਣੀ। ਇੱਥੇ ਆਖਰੀ ਗੱਲ ਪੁੱਛਣੀ ਦੋ ਕਿ ਜਿਹੜੀ ਤੁਸੀਂ ਕਹਿੰਦੇ ਸੀਗੇ ਵੀ ਇਹਦੇ 'ਚ ਬੱਕਰੀ ਦੇ ਪਿਸ਼ਾਬ 'ਚ ਸੂਈ ਗੈਸ ਹੁੰਦੀ ਹੈ, ਬੱਕਰੀ ਨੂੰ ਚੜ੍ਹਦੀ, ਬੱਕਰੀ ਮਰ ਜਾਂਦੀ। ਇੱਥੇ ਹੁਣ ਗੱਲ ਕਰੋ। ਇਹ ਅਸਲ 'ਚ ਕਿਹਾ ਜਾਂਦਾ ਨਾ ਕਿ ਬੱਕਰੀ ਦੇ ਪਿਸ਼ਾਬ ਵਿੱਚ ਨਾ ਅਮੋਨੀਆ ਹੁੰਦੀ ਹੈ, ਅਮੋਨੀਆ ਗੈਸ। ਉਹ ਹਾਂ, ਉਹ ਕਹਿੰਦੇ ਵੀ ਉਹ ਛੋਟੇ ਬੱਚੇ ਜ਼ਿਆਦਾ ਅਫੈਕਟ ਹੁੰਦੇ ਆ ਉਹਦੇ ਤੋਂ। ਹਾਂਜੀ ਹਾਂਜੀ। ਤੇ ਤੁਹਾਡਾ ਕੀ ਤਜਰਬਾ ਰਿਹਾ ਵਾ? ਅਸੀਂ ਸਫਾਈ ਰੋਜ਼ ਕਰਦੇ ਹਾਂ ਜੀ। ਅੱਛਾ, ਇਹ ਸਲੋਪ ਬਣਾਈ ਹੈ, ਪਿਸ਼ਾਬ ਕਰਦੇ ਆ, ਉਹ ਬਾਹਰ ਖਾਲੀ 'ਚ ਚਲਾ ਜਾਂਦਾ। ਲੋ ਜੀ, ਹਾਂ, ਇਹ ਹੱਲ ਇਹਨਾਂ ਨੇ, ਕਿਉਂਕਿ ਸਲੋਪ ਜਦੋਂ ਪਿਸ਼ਾਬ ਖੜਾ ਹੀ ਨਹੀਂ ਹੋਣਾ ਤੇ ਫਿਰ ਉਹਦੀ ਸਮੈਲ ਕਿੱਥੋਂ ਆਣੀ ਹੈ? ਇਹ ਤਰੀਕਾ ਕਰ ਰਹੇ ਨੇ। ਬਾੜਿਆਂ 'ਚ ਘੁੰਮ ਕੇ ਦੇਖ ਲਓ, ਤੁਹਾਨੂੰ ਕੋਈ ਸਮੈਲ ਨਹੀਂ ਆਉਂਦੀ? ਨਹੀਂ, ਸਮੈਲ ਕੋਈ ਨਹੀਂ, ਬਲਕਿ ਇੰਨੀ ਸਾਰੀ ਬੱਕਰੀਆਂ ਹੋਣ ਦੇ ਬਾਵਜੂਦ ਕੋਈ ਸਮੈਲ ਨਹੀਂ ਹੈ। ਚਲ ਹੁਣ ਕਰ ਲੈ ਚੱਲ। ਇੱਕ ਗੱਲ ਦੱਸੋ ਵੀ ਜਿਹੜੇ ਲੋਕਾਂ ਨੂੰ ਕੀ ਮਸ਼ਵਰਾ ਦਵੋਗੇ ਬੱਕਰੀਆਂ ਦੇ ਬਾਰੇ 'ਚ, ਵੀ ਮੇਰੇ ਵਰਗੇ ਰੱਖ ਲੈਂਦੇ ਆ, ਮੁੜ ਕੇ ਘਾਟਾ ਖਾ ਲੈਂਦੇ ਆ, ਇਹ ਤੁਹਾਡੇ ਕੋਈ ਗੱਲ? ਮੇਰਾ ਸਭ ਤੋਂ ਤਾਂ ਇਹ ਹੈ ਜੀ, ਨੈਟ ਤੇ ਰੋਜ਼ ਸੁਣਦੇ ਆ
ਬੱਕਰੀ 2 ਵਾਰੀ ਸਾਲ ਚ ਸੂੰਦੀ ਹੈ, 4 ਬੱਚੇ ਦਿੰਦੀ ਹੈ। ਉਹ ਆ ਕੇ 8 ਅਗਲੇ ਸਾਲ 8 ਹੋ ਜਾਣੇ ਤੁਹਾਡੇ ਕੋਲ ਬੱਕਰੀਆਂ ਹੋ ਜਾਣੀਆਂ। ਲੇਕਿਨ ਇਸ ਤਰ੍ਹਾਂ ਨਹੀਂ ਹੁੰਦਾ। ਉਹ ਬੱਕਰੀ ਦੇ ਬੱਚੇ ਮਰਨੇ ਵੀ ਹੈ। ਬੱਕਰੀ ਨੇ ਇੱਕ ਬੱਚਾ ਵੀ ਦੇਣਾ ਹੈ। ਬੱਕਰੀ ਨੇ ਸਾਲ ਬਾਅਦ ਵੀ ਸੂਣਾ ਹੈ। ਲੇਕਿਨ ਬੱਕਰੀ ਨੇ ਖਾਣਾ ਰੋਜ਼ ਹੈ। ਖੁਰਾਕ ਉਹਨੂੰ ਪੂਰੀ ਦੇਣੀ ਹੈ। ਤੇ ਉਹਦੇ ਲਈ ਇਹ ਹੈ ਵੀ ਪਹਿਲੇ ਸਿੱਖੋ, ਸਾਰੇ ਤਜਰਬਾਤ ਹਾਸਲ ਕਰੋ, ਫਿਰ ਦੇਖੋ ਵੀ ਕਿਹੜੀ ਨਸਲ ਦੀਆਂ ਬੱਕਰੀਆਂ ਰੱਖਣੀਆਂ, ਉਹ ਬੱਚੇ ਕਿੰਨੇ ਦੇਣਗੀਆਂ। ਇਹ 2-3 ਸਾਲ ਸਬਰ ਕਰਨਾ ਪੜੇਗਾ। ਉਸ ਤੋਂ ਬਾਅਦ ਜਾ ਕੇ ਜੇ ਕਹੋ ਨਾ ਜੀ ਬੱਕਰੀਆਂ ਅੱਜ ਰੱਖੀਏ ਤਾਂ 2 ਮਹੀਨੇ ਬਾਅਦ ਸਾਨੂੰ ਇਨਕਮ ਆਣੀ, ਕੋਈ ਨਹੀਂ ਆਣੀ। 2-3 ਸਾਲ ਕੁਛ ਨਹੀਂ ਹੋਣਾ ਜੀ। ਹਾਂ, ਮੈਂ ਤਾਂ ਮਸ਼ਵਰਾ ਇਹ ਦਿੰਦਾ ਹੁੰਦਾ ਵੀ ਅਗਰ ਤੁਸੀਂ ਰੱਖਣੀ ਹੈ, ਸ਼ੌਕ ਹੈ, ਫਿਰ ਅੱਧੀਆਂ ਬੱਕਰੀਆਂ ਰੱਖੋ, ਅੱਧੇ ਤੁਸੀਂ ਕੁਰਬਾਨੀ ਦੇ ਬੱਕਰੇ ਨਾਲ ਤਿਆਰ ਕਰੋ, ਤਾਂ ਕਿ ਤੁਹਾਨੂੰ ਸਾਲ ਬਾਅਦ ਕੋਈ ਇਨਕਮ ਆਵੇ, ਜਿਹੜਾ ਪਿਛਲਾ ਸਾਲ ਦਾ ਖਰਚਾ ਉਹ ਪੂਰਾ ਹੋ ਜਾਏ। ਹਾਂ। ਔਰ ਇਹ ਜਿਹੜਾ ਬੱਕਰੀਆਂ ਦਾ ਕਾਰੋਬਾਰ ਹੈ ਨਾ, ਅਗਰ ਕਹਿੰਦੇ ਜੀ ਇਹੀ ਇਕੱਲਾ ਹੀ ਕਰਕੇ ਮੈਂ ਸਾਰਾ ਕੁਝ ਕਰ ਲੈਣਾ, ਤੇ ਇਹ ਨਹੀਂ ਹੋਣਾ। ਇਹ ਐਕਸਟਰਾ ਨਾਲ ਕਰੋ ਨਾ, ਪਾਰਟ ਟਾਈਮ ਤੁਹਾਡੀ ਜੌਬ ਹੋਣੀ ਚਾਹੀਦੀ। ਬਸ ਆਹ ਗੱਲ ਆ। ਕਿਉਂ ਸਾਡੇ ਇੱਥੇ ਨਾ ਜੀ ਜਿਹੜਾ ਬੱਕਰੀਆਂ ਕੋ ਬੰਦੇ ਜਾਂਦੇ ਵੀਡੀਓ ਬਣਾ ਕੇ ਫਿਰ ਦੱਸ ਦਿੰਦੇ ਆ ਜੀ ਇੰਨੇ ਕਰੋੜ, ਇੰਨੇ ਲੱਖ। ਉਹ ਮੇਰੇ ਵਰਗੇ ਜਿਹੜੇ ਬੰਦੇ ਨਾ ਵਿਚਾਰੇ ਭੋਲੇ, ਚੰਗਾ ਭਲਾ ਆਪਣਾ ਸੂਤ ਚੱਲ ਰਿਹਾ ਹੁੰਦਾ, ਕੋਈ 2 ਮੱਝਾਂ 1 ਗਾਂ ਰੱਖੀ ਹੁੰਦੀ ਹੈ, ਉਹ ਯਕਾਦਮ ਡੰਗਰ ਵੇਚਦੇ ਤੇ ਬੱਕਰੀਆਂ ਰੱਖ ਲੈਂਦੇ ਅਗਲੀ ਨਾਲ ਪਿਛਲੀ। ਡਾਕਟਰ ਸਾਹਿਬ ਮੈਂ ਤੁਹਾਨੂੰ ਇਹੋ ਜਿਹੇ ਕਈ ਬੰਦੇ ਦਿਖਾ ਸਕਦਾ, ਬਾਹਰਲੇ ਮੁਲਕੋਂ ਕੰਮ ਛੱਡ ਕੇ ਆ ਕੇ ਵੀਡੀਓ ਦੇਖ ਕੇ ਤੇ ਕਰੋੜਾਂ ਰੁਪਏ ਦਾ ਬੇੜਾ ਗਰਕ ਕਰ ਲਿਆ। ਸਾਡੇ ਨਾਲ ਵਾਲੇ ਗਾਉਂ ਹੋਇਆ ਨਾ। ਕਾਹਦਾ ਫਾਰਮ ਬਣਾਇਆ? ਬੱਤਕਾਂ ਦਾ? ਨਹੀਂ, ਬੱਕਰੀਆਂ ਸਾਡੇ ਬੱਤਕਾਂ ਦੇ ਵਿੱਚ ਲਾਤੇ ਲੱਖਾਂ ਰੁਪਏ। ਖਰਗੋਸ਼ਾਂ ਤੇ ਲਾਈ ਜਾਂਦੇ। ਅਸੀਂ ਧੋਖਾ ਦੇ ਰਹੇ ਹਾਂ। ਅਸੀਂ ਧੋਖਾ ਦੇ ਰਹੇ ਹਾਂ ਨਾ। ਗੱਲ ਜਿੰਨੀ ਕੁ ਹੋਵੇ ਉਨੀ ਕੁ ਦੱਸੋ।